अम्मी जी बहुत बहुत मुबारक होवे जी। खैर सलामत बेटे कादी अम्मी जी शाइस्ता सिस्टर नहीं गुजरात वाले जी। हाँ जी हाँ जी ਉਹ ਜਿਹੜੀ ਕੁੜੀ ਤੁਹਾਨੂੰ ਫੋਨ ਕਰਦੇ ਹੁੰਦੇ ਜੀ हाँ जी ਉਹ ਕਹਿੰਦੇ ਜੀ ਮੈਨੂੰ ਅੱਲਾਹ ਤਾਲਾ ਹੁਣ ਖੁਸ਼ੀ ਦਿਖਾਉਣ ਵਾਲਾ ਜੀ। हाँ जी ਤੁਸੀਂ ਦੁਆਵਾਂ ਵੀ ਮੇਰੇ ਵਾਸਤੇ ਕੀਤੀਆਂ ਜੀ हाँ जी ਤੇ ਮੈਨੂੰ ਸਬਕ ਵੀ ਇੱਕ ਦੱਸਿਆ ਸੀ ਪੜ੍ਹਨੇ ਵਾਲੋਂ ਜੀ। हाँ जी ਤੇ ਉਹ ਕਹਿੰਦੇ ਬਸ ਅੱਲਾਹ ਤਾਲਾ ਦਾ ਕਰਮ ਹੋ ਗਿਆ, ਮਾਂ ਮੇਰੀ ਦੀਆਂ ਦੁਆਵਾਂ ਲੱਗ ਗਈਆਂ ਜੀ। हाँ जी ਤੇ ਹੁਣ ਮੈਨੂੰ ਦੱਸੋ ਅੱਲਾਹ ਮੈਨੂੰ ਖੁਸ਼ੀ ਦਿਖਾਉਣ ਵਾਲਾ ਤੇ ਮੈਂ ਕੀ ਕਰਨਾ ਜੀ। ਉਹ ਤਾਂ ਹੁਣ ਇਹ ਕਰੇ ਕਿ ਜਿਹੜਾ ਝੁਕ ਗਿਆ ਕਿ ਦਰਖਤ ਵਾ ਹਾਂਜੀ ਕਿ ਜਿਹੜਾ ਝੁਕ ਗਿਆ ਉਹ ਫਲ ਗਿਆ। ਜੀ ਅम्मी जी। ਕਿ ਝੁਕ ਜਾ, ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ, जी अम्मी जी। ਪਰੇਸ਼ਾਨ ਨਹੀਂ ਹੋਣਾ। ਜੇ ਕੋਈ ਪਰੇਸ਼ਾਨ ਹੋ ਵੀ ਗਿਆ ਪੁੱਤ ਉਹਦੇ ਉੱਪਰ ਗਿਲਾ ਸ਼ਿਕਵਾ ਨਹੀਂ ਕਰਨਾ जी अम्मी जी। ਤੇ ਉੱਤੇ ਨੀਵੇਂ ਕਿਤੇ ਸਫ਼ਰ ਤੇ ਵੀ ਬਚ ਕੇ ਰਹਿਣਾ। जी अम्मी जी। ਕਿ ਇੱਕ ਆਪਣੇ ਨਾਂ ਦਾ ਦਰਖਤ ਜਿੱਥੇ ਵੀ ਲੱਗਦਾ ਉੱਥੇ ਇੱਕ ਦਰਖਤ ਲਾ ਦੇਵੇ। जी अम्मी जी। ਅੱਲਾਹ ਤੇ ਦੂਸਰਾ ਅਮੀ ਜੀ ਉਹ ਕਹਿੰਦੇ ਕਿ ਜਿਹੜਾ ਪਾਣੀ ਮੈਂ ਪੜ ਕੇ ਰੱਖਿਆ ਹੋਇਆ ਔਰ ਜਿਹੜਾ ਪੜਦੇ ਆ ਡੇਲੀ ਉਹ ਪੜਦੇ ਰਹੀਏ ਕਿ ਉਹ ਛੱਡ ਦਈਏ, ਪਾਣੀ ਦਾ ਕੀ ਕਰੀਏ ਜੀ? ਕੋਈ ਪੀਣ ਦਾ ਨੁਕਸਾਨ ਤਾਂ ਨਹੀਂ ਕੋਈ ਨਹੀਂ ਮਸਲਾ? ਨਹੀਂ ਬੇਟੇ ਜਿਹਦੇ ਨਾਲ ਅੱਲਾ ਨੇ ਕਰਮ ਕੀਤਾ ਹੈ ਨਾ ਜੀ ਅਮੀ ਉਹ ਜੀ। ਪਾਣੀ ਪੀਂਦੀ ਰਹੇ ਬੇਸ਼ੱਕ। ਜੀ ਅਮੀ ਜੀ। ਮਾੜਾ ਨਹੀਂ ਪਾਣੀ ਹੈਗਾ, ਦਿਲ ਕਰਦੇ ਨਹੀਂ ਹਟੀਦਾ ਹੁੰਦਾ। ਤੇ ਅੱਲਾ ਨੂੰ ਯਾਦ ਰੱਖਣਾ, ਅੱਲਾ ਨੂੰ ਮੌਜੂਦ ਰੱਖਣਾ ਆ। ਮੈਂ ਕਾਹਦੇ ਜੋਗੀ ਆ ਕਿ ਅੱਲਾ ਨੂੰ ਯਾਦ ਰੱਖ, ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਤੈਨੂੰ ਅੱਲਾ ਨੇ 5 ਪੁੱਤ ਦੇਣੇ। ਵਾਹ ਜੀ ਵਾਹ। ਅੱਲਾ ਨੇ ਕਰਮ ਬਸ ਝੁਕ ਜਾਣਾ। ਜੀ ਹਾਂ ਅੱਲਾ ਕਰਮ ਕਰੂਗਾ। ਲਓ ਜੀ ਸਿਸਟਰ ਤੁਸੀਂ ਨਾ ਬਸ ਅੰਮੀ ਕਹਿੰਦੇ ਆ ਕਿ ਆਪਣੇ ਅੱਲਾਹ ਤਾਲਾ ਦਾ ਸ਼ੁਕਰੀਆ ਅਦਾ ਕਰੋ ਜੀ। ਇਹ ਮਾਂ ਦੀ ਇੱਜ਼ਤ ਕਰਦੇ ਹੋਏ ਮਾਂ ਦੀਆਂ ਦੁਆਵਾਂ ਜ਼ਰੂਰ ਹੁੰਦੀਆਂ ਜੀ, ਲੇਕਿਨ ਦੇਣ ਵਾਲੀ ਜ਼ਾਤ ਅੱਲਾਹ ਪਾਕ ਦੀ ਹੈ ਜੀ। ਤੇ ਬਸ ਇਹ ਆ ਬਜ਼ੁਰਗਾਂ ਦੀ ਇੱਜ਼ਤ ਕਰੋ, ਸਾਡੇ ਭਰਾ ਦੀ ਇੱਜ਼ਤ ਕਰੋ, ਘਰ ਦੇ ਵਿੱਚ ਸਲੂਕ ਰੱਖੋ। ਤੁਹਾਨੂੰ ਕੋਈ ਟੈਨਸ਼ਨ ਆਂਦੀ ਆ ਨਾ ਬਸ ਸਬਰ ਕਰਨਾ। ਉਹ ਮਾਂ ਜੀ ਦਾ ਮੇਨ ਮਕਸਦ ਇਹ ਆ, ਕਹਿੰਦੇ ਦਰਖਤ ਜਿਹੜੇ ਫਲਦਾਰ ਹੁੰਦੇ ਉਹ ਝੁਕੇ ਹੀ ਹੁੰਦੇ ਆ। ਹਾਂਜੀ ਹਾਂਜੀ ਤੇ ਅੱਲਾਹ ਤਾਲਾ ਨੇ ਫਲ ਲਾਇਆ ਤੇ ਹੁਣ ਝੁਕ ਜਾਣਾ ਮੇਰੀ ਭੈਣ ਨੇ ਜੀ। ਹਾਂਜੀ ਤੇ ਬਾਕੀ ਬਹੁਤ ਬਹੁਤ ਗੁੱਸਾ ਸ਼ੁਕਰੀਆ ਨਹੀਂ ਕਰਨਾ ਕਿਸੇ ਗੱਲ ਦਾ ਵੀ, ਪਰੇਸ਼ਾਨ ਨਹੀਂ ਕਰਨਾ, ਨਹੀਂ ਹੋਣਾ। इंशाअल्लाह ताला अल्लाह दे हुक्म ना तेरे पर रहमतां ही रहमतां हो गया। जी बहुत शुक्रिया जी, बहुत शुक्रिया।